ਸਫਲਤਾ ਦਰ ਆ ਉਹ ਜ਼ਰੂਰ ਵਧੀ ਹੈ। ਅਦਾਲਤਾਂ ਦੇ ਵਿੱਚ ਵਿਜੀਲੈਂਸ ਦੇ ਕੇਸਾਂ ਦੀ ਜਿਹੜੀ ਸਾਲ 2024 ਦੇ ਵਿੱਚ ਸਫਲਤਾ ਦਰ 39% ਸੀ, ਜੋ ਕਿ ਲੰਘੇ ਵਰੇ 37% ਰਹੀ ਹੈ। ਇਹੋ ਦਰ ਸਾਲ 2022 ਦੇ ਵਿੱਚ 35% ਸੀ। ਇਹ ਵੀ ਸਾਫ਼ ਹੈ ਕਿ ਬਹੁ ਗਿਣਤੀ ਵਿਜੀਲੈਂਸ ਕੇਸ ਅਦਾਲਤਾਂ ਦੇ ਵਿੱਚ ਫੇਲ ਹੋ ਜਾਂਦੇ ਨੇ। ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਮਗਰੋਂ ਹੈਲਪਲਾਈਨ ਜਿਹੜੀ ਸ਼ੁਰੂ ਕੀਤੀ ਸੀ, ਜਿਸ ਕਰਕੇ ਵਿਜੀਲੈਂਸ ਦੇ ਕੋਲ ਸ਼ਿਕਾਇਤਾਂ ਦਾ ਹੜ੍ਹ ਆ ਗਿਆ ਸੀ। ਹਾਲ ਹੀ ਦੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਇਹਨਾਂ ਦੇ ਖਿਲਾਫ ਦਰਜ ਵਿਜੀਲੈਂਸ ਕੇਸ ਹਾਈ ਕੋਰਟ ਨੇ ਰੱਦ ਕਰਨ ਦੇ ਨਿਰਦੇਸ਼ ਦਿੱਤੇ ਨੇ, ਜੋ ਕਿ ਸਰਕਾਰ ਦੇ ਲਈ ਕਿਸੇ ਝਟਕੇ ਤੋਂ ਘੱਟ ਨਹੀਂ। ਤੱਥਾਂ ਨੂੰ ਦੇਖੀਏ ਤਾਂ ਸਾਲ 2019 ਤੋਂ ਦਸੰਬਰ 2024 ਤੱਕ ਕੁੱਲ 177 ਸਰਕਾਰੀ ਪ੍ਰਾਈਵੇਟ ਲੋਕਾਂ ਨੂੰ ਅਦਾਲਤਾਂ ਦੇ ਵਿੱਚੋਂ ਸਜ਼ਾ ਹੋਈ ਹੈ, ਜਿਨ੍ਹਾਂ ਦੇ ਵਿੱਚੋਂ ਗਜ਼ਟਡ ਅਫਸਰ 13 ਨੇ, ਨਾਨ ਗਜ਼ਟਡ ਅਫਸਰ 120 ਨੇ। ਮੌਜੂਦਾ ਸਰਕਾਰ ਦੇ ਦੌਰਾਨ 123 ਪ੍ਰਾਈਵੇਟ ਸਰਕਾਰੀ ਲੋਕਾਂ ਨੂੰ ਸਜ਼ਾ ਹੋਈ ਹੈ, ਜਿਨ੍ਹਾਂ ਦੇ ਵਿੱਚੋਂ 8 ਗਜ਼ਟਡ ਅਧਿਕਾਰੀ ਨੇ। ਸਾਲ 2020 ਤੇ 21 ਦੇ ਵਿੱਚ ਕਿਸੇ ਗਜ਼ਟਡ ਅਧਿਕਾਰੀ ਨੂੰ ਸਜ਼ਾ ਨਹੀਂ ਹੋਈ, ਜਦੋਂ ਕਿ ਉਸ ਮਗਰੋਂ ਇਹ ਅੰਕੜਾ 2-3 ਤੋਂ ਅਗਾਂਹ ਨਹੀਂ ਵੱਧ ਸਕਿਆ। ਸਾਲ 2024 ਦੇ ਵਿੱਚ ਜਿਹੜੇ ਨਾਨ ਗਜ਼ਟਡ ਅਫਸਰ ਸੀਗੇ, ਮੁਲਾਜ਼ਮ ਸੀਗੇ, ਉਹਨਾਂ ਨੂੰ 31 ਨੂੰ ਸਜ਼ਾ ਹੋਈ ਹੈ, ਜਦੋਂ ਕਿ ਸਜ਼ਾ ਵਾਲੇ ਗਜ਼ਟਡ ਅਫਸਰਾਂ ਦੀ ਗਿਣਤੀ ਜਿਹੜੀ ਆ ਉਹ ਸਿਰਫ 3 ਰਹੀ ਹੈ। ਵਰ੍ਹਾ 2024 ਦੇ ਵਿੱਚ ਤਾਂ ਵਿਜੀਲੈਂਸ ਵੱਲੋਂ ਕਿਸੇ ਵੀ ਇੱਕ ਗਜ਼ਟਡ ਅਫਸਰ ਦੇ ਖਿਲਾਫ ਸਰੋਤਾਂ ਤੋਂ ਵੱਧ ਆਮਦਨ ਦਾ ਕੇਸ ਵੀ ਦਰਜ ਨਹੀਂ ਹੋਇਆ। ਲੰਘੇ 6 ਵਰ੍ਹਿਆਂ ਦੇ ਵਿੱਚ ਸਿਰਫ ਦਰਜਨ ਗਜ਼ਟਡ ਅਫਸਰ ਇਸ ਦੀ ਮਾਰ ਹੇਠ ਆਏ ਨੇ। ਦੇਖਿਆ ਗਿਆ ਕਿ ਸਿਆਸੀ ਹਸਤੀਆਂ ਵੀ ਅਦਾਲਤਾਂ ਦੇ ਵਿੱਚੋਂ ਵਿਜੀਲੈਂਸ ਕੇਸਾਂ ਦੇ ਵਿੱਚੋਂ ਬਚ ਨਿਕਲਦੀਆਂ ਨੇ। ਬੀਤੇ ਸਮੇਂ ਦੇ ਵਿੱਚ ਬਾਦਲ ਅਤੇ ਕੈਪਟਨ ਪਰਿਵਾਰਾਂ ਦੇ ਖਿਲਾਫ ਦਰਜ ਕੇਸ ਫੇਲ ਹੋਏ ਨੇ। ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਸੱਤਾਧਾਰੀ ਲੋਕ ਵਿਜੀਲੈਂਸ ਨੂੰ ਵਿਰੋਧੀਆਂ ਦੇ ਖਿਲਾਫ ਹਥਿਆਰ ਦੇ ਤੌਰ ਤੇ ਵਰਤਦੇ ਨੇ। ਲੰਘੇ 6 ਸਾਲਾਂ ਦੇ ਦੌਰਾਨ ਵਿਜੀਲੈਂਸ ਦੀਆਂ ਕੁੱਲ 490 ਸਰਕਾਰੀ ਪ੍ਰਾਈਵੇਟ ਲੋਕਾਂ ਦੇ ਖਿਲਾਫ ਪੜਤਾਲਾਂ ਦਰਜ ਹੋਈਆਂ, ਜਿਨ੍ਹਾਂ ਦੇ ਵਿੱਚੋਂ 148 ਗਜ਼ਟਡ ਅਫਸਰ ਨੇ, ਜਿਨ੍ਹਾਂ ਦੇ ਖਿਲਾਫ ਇਹ 30% ਬਣਦੀਆਂ ਨੇ। ਜਦੋਂ ਆਮ ਆਦਮੀ ਪਾਰਟੀ ਵਾਲਿਆਂ ਨੇ ਵਿਜੀਲੈਂਸ ਮੁਹਿੰਮ ਭਖਾਈ ਸੀ, ਤਾਂ ਸਾਲ 2022 ਦੇ ਵਿੱਚ ਹੀ 139 ਸਰਕਾਰੀ ਪ੍ਰਾਈਵੇਟ ਵਿਅਕਤੀਆਂ ਦੇ ਖਿਲਾਫ ਵਿਜੀਲੈਂਸ ਪੜਤਾਲਾਂ ਦਰਜ ਹੋਈਆਂ ਸਨ। ਅਗਲੇ ਸਾਲ ਇਹ ਘਟ ਕੇ 96 ਰਹਿ ਗਈਆਂ। ਬੀਤੇ ਸਾਲ 2024 ਦੇ ਵਿੱਚ ਸਿਰਫ 60 ਵਿਅਕਤੀਆਂ ਦੇ ਖਿਲਾਫ ਪੜਤਾਲਾਂ ਦਰਜ ਹੋਈਆਂ ਨੇ। ਜਦੋਂ ਟਰੈਪ ਕੇਸਾਂ ਦੇ ਤੱਥ ਦੇਖਦੇ ਹਾਂ ਤਾਂ ਵਿਜੀਲੈਂਸ ਦੀ ਇੱਕ ਪਾਸੇ ਮੁਹਿੰਮ ਮੱਠੀ ਨਹੀਂ ਪਈ। ਵਿਜੀਲੈਂਸ ਨੇ ਸਾਲ 2024 ਦੇ ਵਿੱਚ 134 ਟਰੈਪ ਕੇਸ ਦਰਜ ਕੀਤੇ, ਜਦੋਂ ਕਿ 2023 ਦੇ ਵਿੱਚ 133 ਸੀਗੇ। ਇਸੇ ਤਰ੍ਹਾਂ ਅਦਾਲਤਾਂ ਦੇ ਵਿੱਚੋਂ ਹਰ ਤਰ੍ਹਾਂ ਦੇ ਕੁੱਲ ਵਿਜੀਲੈਂਸ ਕੇਸਾਂ ਦਾ ਫੈਸਲਾ ਆਇਆ। ਉਹਨਾਂ ਦੇ ਵਿੱਚ ਸਾਲ 2024 ਦੇ ਵਿੱਚ 41 ਕੇਸਾਂ ਦੇ ਵਿੱਚ, 23 ਦੇ ਵਿੱਚ 33 ਕੇਸਾਂ ਦੇ ਵਿੱਚ ਤੇ 22 ਦੇ ਵਿੱਚ 19 ਕੇਸਾਂ ਦੇ ਵਿੱਚ ਸਜ਼ਾ ਹੋਈ ਹੈ। ਚੀਫ ਡਾਇਰੈਕਟਰ ਜਿਹੜੇ ਵਿਜੀਲੈਂਸ ਦੇ ਬਿਊਰੋ ਚੀਫ ਡਾਇਰੈਕਟਰ ਨੇ ਵਰਿੰਦਰ ਕੁਮਾਰ, ਉਹਨਾਂ ਨੇ ਕਿਹਾ ਕਿ ਪਿਛਲੇ 3 ਸਾਲਾਂ ਦੇ ਦੌਰਾਨ ਵਿਜੀਲੈਂਸ ਕੇਸਾਂ ਦੀ ਸਫਲਤਾ ਦਰ 4% ਦਾ ਵਾਧਾ ਹੋਇਆ ਤੇ ਪੈਂਡਿੰਗ ਕੇਸਾਂ ਦੇ ਵਿੱਚ ਤੇਜ਼ੀ ਲਿਆਂਦੀ ਗਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਦਰਜ ਵਿਜੀਲੈਂਸ ਪੜਤਾਲਾਂ ਦੀ ਬਕਾਇਆ ਦਰ ਪਹਿਲਾਂ ਜ਼ਿਆਦਾ ਸੀ ਤੇ ਜਿਨ੍ਹਾਂ ਦਾ ਹੁਣ ਨਿਪਟਾਰਾ ਕੀਤਾ ਗਿਆ। ਬਾਦਲ ਪਰਿਵਾਰ ਤੇ ਕੈਪਟਨ ਪਰਿਵਾਰ ਦਾ ਜ਼ਿਕਰ ਹੋਇਆ। ਲੁਧਿਆਣੇ ਦਾ ਸਿਟੀ ਸੈਂਟਰ ਮਾਮਲਾ, ਜਿਹਦੇ ਵਿੱਚ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ, ਉਹ ਇਹਦੀ ਸਭ ਤੋਂ ਪ੍ਰਤੱਖ ਮਿਸਾਲ ਹੈ। ਤੇ ਉਹੀ ਸਰਕਾਰ ਦੇ ਵਿੱਚ ਇਹ ਕੇਸ ਸੁਮੇਧ ਸੈਣੀ ਨੇ ਦਰਜ ਕੀਤਾ ਸੀ ਸ਼ਾਇਦ। ਉਹੀ ਸਰਕਾਰ, ਜਦੋਂ ਕੈਪਟਨ ਦੀ ਸਰਕਾਰ ਆਈ, ਉਹ ਕਹਿੰਦੇ ਜੀ ਕੈਪਟਨ ਦੇ ਖਿਲਾਫ ਤਾਂ ਸਬੂਤ ਹੀ ਨਹੀਂ ਮਿਲੇ, ਇਹ ਘੁਟਾਲਾ ਹੀ ਨਹੀਂ ਬਣਦਾ। ਜੇਕਰ ਕੈਪਟਨ ਨੇ ਉਹ ਘੁਟਾਲਾ ਨਹੀਂ ਕੀਤਾ ਤੇ ਤੁਸੀਂ ਕਹਿੰਦੇ ਹੋ ਕਿ ਘੁਟਾਲਾ ਹੋਇਆ, ਤੇ ਘੁਟਾਲਾ ਕਰ ਕੌਣ ਗਿਆ? ਕੋਈ ਆਸਮਾਨ ਚ ਉਤਰਿਆ ਸੀ ਉਹ ਕਰ ਗਿਆ, ਕੋਈ ਹੋਰ ਬੰਦਾ ਕਰ ਗਿਆ ਜਿਹਨੂੰ ਤੁਸੀਂ ਅਜੇ ਤੱਕ ਲੱਭ ਨਹੀਂ ਰਹੇ ਤੇ ਉਹ ਪਤਾਲ ਦੇ ਵਿੱਚ ਵੜ ਗਿਆ। ਕਮਾਲ ਦੀ ਗੱਲ ਹੈ, ਇਹ ਏਜੰਸੀਆਂ ਦੀ ਭਾਰਤ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਕਿਸੇ ਵੀ ਬੰਦੇ ਨੂੰ ਜਦੋਂ ਉਹ ਕਲੀਨ ਚਿੱਟ ਦਿੰਦੇ ਨੇ, ਅੱਜ ਤੱਕ ਮੈਂ ਨਹੀਂ ਦੇਖਿਆ ਕਿ ਕਿਸੇ ਬੰਦੇ ਨੂੰ ਕਲੀਨ ਚਿੱਟ ਦਿੱਤੀ ਹੋਵੇ, ਬਾਅਦ ਦੇ ਵਿੱਚ ਉਹਦੀ ਥਾਂ ਤੇ ਦੋਸ਼ੀ ਲੱਭ ਕੇ ਲਿਆਂਦਾ ਹੋਵੇ ਕਿ ਬਈ ਆਹ ਕੇਸ ਦੇ ਵਿੱਚ ਆਹ ਨਹੀਂ ਸੀ, ਆਹ ਬੰਦਾ ਦੋਸ਼ੀ ਸੀ। ਇੱਥੇ ਆਪਾਂ ਇਹਦਾ ਦੇਖ ਲੈਂਦੇ ਹਾਂ ਕਿ ਫਲਾਂ ਬੰਦੇ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਪਰ ਘੁਟਾਲਾ ਜੇ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਕੀਤਾ ਤਾਂ ਸਿਟੀ ਸੈਂਟਰ ਦਾ ਘੁਟਾਲਾ ਕਿਹਨੇ ਕੀਤਾ? ਕਿ ਇਹ ਵਿਜੀਲੈਂਸ ਦਾ ਲੱਭਣਾ ਕੰਮ ਨਹੀਂ ਹੈ? ਕਿ ਇਹ ਸਰਕਾਰਾਂ ਦਾ, ਹੋਣ ਵਾਲੀ ਸਰਕਾਰ ਦਾ ਇਹ ਲੱਭਣਾ, ਦੋਸ਼ੀ ਲੱਭਣਾ ਕੰਮ ਨਹੀਂ ਹੈ? ਕੰਮ ਹੈ। ਪਰ ਫਸ ਕੌਣ ਜਾਂਦੇ ਨੇ? ਫਸ ਛੋਟੇ ਮੁਲਾਜ਼ਮ ਜਾਂਦੇ ਨੇ, ਵੱਡੇ ਅਫਸਰ ਨਿਕਲ ਜਾਂਦੇ ਨੇ। ਵੱਡੇ ਅਫਸਰ ਵੱਡੇ ਲੀਡਰਾਂ ਨੂੰ ਵੀ ਫਸਾ ਜਾਂਦੇ ਨੇ, ਪਰ ਆਪ ਨਿਕਲ ਜਾਂਦੇ ਨੇ, ਕਿਉਂਕਿ ਆਪ ਨਾ ਉਹ ਸਿੱਧੇ ਤੌਰ ਤੇ ਵੱਡੀ ਲੈਂਦੇ ਆ, ਰਿਸ਼ਵਤ ਲੈਂਦੇ ਆ, ਨਾ ਉਹਦੇ ਪੈਸੇ ਨੂੰ ਉਹਨਾਂ ਨੂੰ ਸਭ ਪਤਾ ਹੁੰਦਾ ਕਿ ਕਿਹੜਾ ਪੈਸਾ ਕਿੱਥੇ ਟਿਕਾਣੇ ਲਾਉਣਾ ਤੇ ਕਿਵੇਂ ਕਰਨਾ। ਹੋਰ ਉਹਨਾਂ ਨੇ ਜੇ ਪੈਸਾ ਕਿਸੇ, ਮੰਨ ਲਓ ਕਿਸੇ ਕੇਸ ਦੇ ਵਿੱਚ, ਇਹ ਥੋੜਾ ਕਿ ਘਰੇ ਜਾ ਕੇ ਅਗਲੇ ਨੂੰ ਕਹੂਗਾ ਲਿਆ ਮੇਰਾ 70-80 ਹਜ਼ਾਰ ਰੁਪਇਆ ਜਿਹੜਾ ਬਣਦਾ ਹੈ। ਨਾ, ਉਹਨੇ ਇਹ ਨਹੀਂ ਕਹਿਣਾ। ਉਹਨੇ ਕਹਿਣਾ ਫਲਾਂ ਬੰਦੇ ਨੂੰ ਫੜਾ ਦਿਓ, ਫਲਾਂ ਬੰਦੇ ਨੂੰ ਕਹਿਣਾ ਤੂੰ ਉੱਥੇ ਕਰਾ ਦੀ, ਉਹਨੂੰ ਕਹਿਣਾ ਕਿ ਤੂੰ ਇੱਥੇ ਜਮ੍ਹਾਂ ਕਰਾ ਦੀ। ਮਤਲਬ ਕਿਸੇ ਦਾ ਖਾਤਾ, ਕਿਸੇ ਦੇ ਪੈਸੇ, ਕਿਸੇ ਦੀ ਵੱਡੀ, ਉਹਦਾ ਨਾਂ ਤੱਕ ਨਹੀਂ ਆਉਂਦਾ। ਇਸ ਕਰਕੇ ਇਹ ਅਫਸਰ ਬਚ ਜਾਂਦੇ ਨੇ। ਤੇ ਫਸ ਕੌਣ ਜਾਂਦਾ? ਜਿਹੜਾ ਕੋਈ ਆਮ ਬੰਦਾ ਹੁੰਦਾ, ਜਿਹਨੂੰ ਐ ਹੁੰਦਾ ਵੀ ਮੇਰੀ ਤਗੜੇ ਅਫਸਰ ਨਾਲ ਬਹਿਣੀ ਉੱਠਣੀ ਹੋਗੀ, ਪਤਾ ਨਹੀਂ ਮੈਂ ਕੀ ਕਰ ਦੂੰਗਾ,
ਉਹ ਭੁਲੇਖੇ ਦੇ ਵਿੱਚ ਫਸ ਜਾਂਦੇ ਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। 2-3 ਮਿੰਟ